ਪੰਜਾਬੀ ਰੇਡੀਓ ਜੁਗਾ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪਰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜਿੱਥੋਂ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕਾਲ ਕਰ ਸਕਦੇ ਹੋ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਅਸੀਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਨੌ ਸੱਸ ਦਾ ਰਿਸ਼ਤਾ ਬਣ ਰਿਹਾ ਅਕਾਲੀ ਦਲ ਤੇ ਬੀਜੇਪੀ ਦਾ, ਤੇ ਇਹ ਤਾਂ ਹੁਣ ਪਤਾ ਨਹੀਂ ਕਿ ਉੱਤੋਂ ਤੋਂ ਕਰਦੇ ਜਾਂ ਸੱਚੀ ਇਹਨਾਂ ਦੀਆਂ ਦੂਰੀਆਂ ਵੱਧ ਰਹੀਆਂ। ਬਿਲਕੁਲ ਜੀ, ਇਹ ਕੱਲ ਵੀ ਆਪਾਂ ਗੱਲ ਜਿਹੜੀ ਉਹ ਕੀਤੀ ਕਿ ਜਿਹੜੇ ਬਿਆਨਬਾਜ਼ੀ ਸ਼ੁਰੂ ਹੋਈ ਆ, ਇਹਦੇ ਵਿੱਚ ਹੁਣ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਆ ਜੀ ਉਹ ਵੀ ਕੁੱਦੇ ਆ। ਹਾਲਾਂਕਿ ਉਹਨਾਂ ਨੂੰ ਤਾਂ ਉਹੀ ਕਰਨਾ ਹੁੰਦਾ ਜੋ ਉੱਤੋਂ ਹੁਕਮ ਜਿਹੜਾ ਆਇਆ ਹੁੰਦਾ, ਤੇ ਉਹਦੇ ਕਰਕੇ ਉਹਨੇ ਵੀ ਜਿਹੜਾ ਜੀ ਬਿਆਨ ਦਿੱਤਾ ਕਿ ਜਿਹੜੀ ਬੀਜੇਪੀ ਆ ਉਹ ਗੁਰਦੁਆਰਿਆਂ 'ਚ ਦਖਲ ਜਿਹੜਾ ਉਹ ਦੇ ਰਹੀ ਆ। ਜੇ ਆਪਾਂ ਪਿਛਲੇ ਦਹਾਕੇ ਦੇ ਉੱਤੇ ਨਿਗਾਹ ਜਿਹੜੀ ਉਹ ਮਾਰੀਏ ਤਾਂ ਇਹ ਦਖਲ ਦੀ ਸੋਚ ਜਿਹੜੀ ਹੈ ਜੀ ਉਹ ਕਿਹਨੇ ਦਿੱਤੀ ਹੈ, ਔਰ ਜਿਸ ਗੰਭੀਰ ਪੱਧਰ ਤੱਕ ਇਹ ਜਿਹੜਾ ਜੀ ਦਖਲ ਚਲੇ ਗਿਆ ਹੋਇਆ ਉਹਦੀ ਜੇ ਆਪਾਂ ਜਿਹੜੀ ਜੀ ਉਹ ਗੱਲ ਕਰੀਏ ਤਾਂ ਇਹਦੇ ਵਾਸਤੇ ਜਿਹੜੇ ਲੋਕ ਜ਼ਿੰਮੇਵਾਰ ਨੇ ਉਹੀ ਹੁਣ ਜਿਹੜਾ ਜੀ ਉਹ ਰੌਲਾ ਪਾ ਰਹੇ ਆ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਜਿਹੜਾ ਇਹ ਪ੍ਰੈਸ਼ਰ ਹੈ ਇਹਨੂੰ ਕਈ ਰੂਪ ਦੇ ਵਿੱਚ ਜਿਹੜਾ ਜੀ ਉਹ ਵੇਖਿਆ ਜਾ ਸਕਦਾ ਹੈ। ਕੁਛ ਜਿਹੜੇ ਜਾਣਕਾਰ ਹੈ ਜੀ ਉਹ ਇਹ ਕਹਿੰਦੇ ਆ ਕਿ ਕੁਛ ਸੀਟਾਂ ਦਾ ਵਟਾਂਦਰਾ ਅਕਾਲੀ ਦਲ ਬੀਜੇਪੀ ਨਾਲ ਕਰਨਾ ਚਾਹੁੰਦਾ, ਜਿਹਦੇ ਕਰਕੇ ਬੀਜੇਪੀ ਜਿਹੜੀ ਉਹ ਮੰਨ ਨਹੀਂ ਰਹੀ। ਇਹ ਉਹਦਾ ਇੱਕ ਪ੍ਰੈਸ਼ਰ ਹੋ ਸਕਦਾ ਹੈ। ਦੂਸਰਾ ਜਿਹੜਾ ਜੀ ਕਾਰਨ ਕਿ ਬੀਜੇਪੀ ਜਿਹੜੀ ਹੈ ਜੀ ਉਹ ਚੁੱਕ ਰਹੀ ਆ ਦੋ ਜਣਿਆਂ ਨੂੰ, ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਤੇ HS ਫੂਲਕਾ ਹੋਰਾਂ ਨੂੰ। ਲਗਾਤਾਰ ਉਹਨਾਂ ਜਿਵੇਂ ਫੂਲਕਾ ਸਾਹਿਬ ਦਾ ਇੱਕ ਉਹਨਾਂ ਦਾ ਜਿਹੜਾ ਮਾਨ ਸਨਮਾਨ ਦੇ ਵਿੱਚ ਵੀ ਰੱਖਿਆ ਫੰਕਸ਼ਨ ਬੀਜੇਪੀ ਦੇ ਵੱਲੋਂ, ਮੁੜ ਕੇ ਪਦਮ ਸ਼੍ਰੀ ਉਹਨਾਂ ਨੂੰ ਜਿਹੜਾ ਜੀ ਉਹ ਦੇ ਦੇਣਾ, ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਪਦਮ ਸ਼੍ਰੀ ਦੇ ਦੇਣਾ, ਇਹ ਪਚ ਨਹੀਂ ਰਿਹਾ ਅਕਾਲੀ ਦਲ ਨੂੰ। ਕਾਰਨ ਇਹ ਆ ਔਰ ਬਣਾਇਆ ਜਿਹੜਾ ਜੀ ਉਹ ਹਜ਼ੂਰ ਸਾਹਿਬ ਵਾਲਾ ਜਿਹੜਾ ਜੀ ਉਹ ਜਾ ਰਿਹਾ। ਸ਼ਾਇਦ ਜਿਹੜਾ ਜੀ ਮੇਨ ਰੀਜ਼ਨ ਇਹ ਆ ਅਕਾਲੀ ਆਗੂ ਜਿਹੜੇ ਆ ਜੀ ਉਹਨਾਂ ਨੇ ਜਿਹੜੀ ਕੱਲ ਮੀਟਿੰਗ ਹੋਈ ਆ NDA ਦੇ ਵੱਲੋਂ, ਜਿਹੜੀ ਬਜਟ ਇਜਲਾਸ ਨੂੰ ਲੈ ਕੇ ਬੁਲਾਈ ਮੀਟ ਸੀ, ਉਹਦੇ ਤੋਂ ਅਕਾਲੀ ਦਲ ਨੇ ਜਿਹੜੀ ਜੀ ਉਹ ਦੂਰੀ ਬਣਾ ਲਈ, ਜਿਹਦੇ ਤੋਂ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਸਾਰਾ ਕੁਝ ਜਿਹੜਾ ਜੀ ਉਹ ਚੰਗਾ ਨਹੀਂ ਹੈਗਾ। ਹਜ਼ੂਰ ਸਾਹਿਬ ਦੇ ਜਿਹੜੇ ਬੋਰਡ ਦੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਅਕਾਲੀ ਦਲ ਲਗਾਤਾਰ ਇਸ ਚੀਜ਼ ਨੂੰ ਉਭਾਰ ਜਿਹੜਾ ਜੀ ਉਹ ਰਿਹਾ। ਅਕਾਲੀ ਭਾਜਪਾ ਸਰਕਾਰ ਦੇ ਵਿੱਚ ਮੁੱਖ ਪਾਰਲੀਮਾਨੀ ਸੈਕਟਰੀ ਰਹੀ ਜਿਹੜੀ ਜੀ ਹੁਣ ਜਿਹੜੇ ਕਾਂਗਰਸ ਦੇ ਵਿੱਚ ਨੇ, ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਲੀਡਰਸ਼ਿਪ ਨੂੰ ਅਕਾਲੀ ਦਲ ਨਾਲੋਂ ਨਾਤਾ ਤੋੜਨ ਦੇ ਵਾਸਤੇ ਜਿਹੜੇ ਬਿਆਨ ਦਿੱਤੇ ਗਏ ਸੀਗੇ, ਔਰ ਇਹ ਕਿਹਾ ਜਾ ਰਿਹਾ ਜੀ ਕਿ ਉਹ ਇਹਦੇ ਉੱਤੇ ਹੁਣ ਜਿਹੜੇ ਚੁਟਕੀ ਜ਼ਰੂਰ ਲੈ ਰਹੇ ਆ ਕਿ ਅਸੀਂ ਪਹਿਲਾਂ ਹੀ ਕਿਹਾ ਸੀਗਾ ਕਿ ਇਹਨਾਂ ਨਾਲੋਂ ਤੁਸੀਂ ਆਪਣਾ ਨਾਤਾ ਜਿਹੜਾ ਜੀ ਉਹ ਤੋੜ ਲਓ। ਉੱਧਰ ਜਿਹੜੀ ਅਕਾਲੀ ਦਲ ਹੈ ਜੀ ਉਹਨੇ ਇਸ ਮਸਲੇ ਨੂੰ ਲੈ ਕੇ ਕੋਰ ਕਮੇਟੀ ਜਿਹੜੀ ਆ ਉਹ ਐਤਵਾਰ ਨੂੰ ਸੱਦੀ ਹੈ ਜੀ ਚੰਡੀਗੜ੍ਹ ਦੇ ਵਿੱਚ। ਇਹਦੇ ਵਿੱਚ ਕੀ ਫੈਸਲਾ ਜਿਹੜਾ ਜੀ ਹੁੰਦਾ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ, ਕਿਉਂਕਿ ਬਹੁਤੀ ਵਾਰੀ ਉਹ ਹੁੰਦਾ ਆ, ਤੁਹਾਨੂੰ ਯਾਦ ਹੋਣਾ ਕਿ ਜਦੋਂ ਰਾਸ਼ਟਰਪਤੀ ਦੀ ਚੋਣ ਦਾ ਮੁੱਦਾ ਆਇਆ ਸੀਗਾ ਤੇ ਅਕਾਲੀ ਦਲ ਨੇ ਕਿਹਾ ਸੀ ਅਸੀਂ ਜੀ ਮੀਟਿੰਗ ਕਰਨੀ ਆ ਅਮਿਤ ਸ਼ਾਹ ਦੇ ਨਾਲ। ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰਨ ਚਲੇ ਗਏ, ਉੱਥੇ ਅੰਦਰੋਂ ਪਿਆ ਦਬਕਾ ਤੇ ਬਾਹਰ ਆ ਕੇ ਜਿਹੜਾ ਜੀ ਕਹਿੰਦੇ ਹਾਂ ਜੀ ਹਾਂ ਅੰਦਰ ਸਾਰਾ ਕੁਝ ਜਿਹੜਾ ਜੀ ਉਹ ਨਿਬੜ ਗਿਆ, ਹੁਣ ਅਸੀਂ ਜਿਵੇਂ ਬੀਜੇਪੀ ਕਹੂਗੀ ਉਵੇਂ ਜਿਹੜਾ ਜੀ ਉਹ ਕਰਾਂਗੇ। ਇਹ ਇਸ ਕਰਕੇ ਜਿਹੜਾ ਜੀ ਉਹ ਹੁੰਦਾ ਜਿਹੜਾ ਦਿਸਦਾ ਕਿ ਇੱਕ ਪਾਸੇ ਤਾਂ NDA ਦੀ ਜਿਹੜੀ ਮੀਟਿੰਗ ਸੀ ਉਹਦਾ ਬਾਈਕਾਟ ਕੀਤਾ ਅਕਾਲੀ ਦਲ ਨੇ, ਉਹਦੇ ਵਿੱਚ ਗਏ ਨਹੀਂ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੋਰੀ ਜਿਹੜਾ ਲੰਚ ਦਿੰਦੇ ਫਿਰਦੇ ਸੀਗੇ ਜੀ ਬੀਜੇਪੀ ਦੇ ਨੇਤਾਵਾਂ ਨੂੰ, ਉਹਨਾਂ ਲਈ ਲੰਚ ਦਾ ਇੰਤਜ਼ਾਮ ਜਿਹੜਾ ਜੀ ਉਹ ਕੀਤਾ ਹੋਇਆ ਸੀਗਾ। ਲੋਕਾਂ ਨੂੰ ਕੁਝ ਕਹਿ ਰਹੇ ਆ ਜੀ ਅੰਦਰ ਖਾਤੇ, ਆਪ ਕੁਝ ਹੋਰ ਕਰੀ ਜਾਂਦੇ ਆ ਜੀ। ਤੇ ਅੱਗੇ ਆਪਾਂ ਡੇਰਾ ਸਿਰਸੇ ਦੇ ਵਿੱਚ ਹੋਈ ਜਿਹੜੀ ਬੇਅਦਬੀ ਦੀ ਯੋਜਨਾ ਉਸ ਦੀ ਗੱਲ ਕਰੀਏ ਕਿ ਸਾਰਾ ਕੁਝ ਉੱਥੇ ਹੀ ਹੋਇਆ ਸੀ। ਐਕਚੁਅਲੀ ਜਿਹੜੀ SIT ਹੈ ਜੀ ਉਹਨੇ ਇਸ ਮਾਮਲੇ ਨੂੰ ਹੱਲ ਕਰਦਿਆਂ ਹੋਇਆ ਜਿਹੜਾ ਸਿਰਸਾ ਦੇ ਪ੍ਰੇਮੀ ਜੀ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ। ਪੁਲਿਸ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਬਾਰੇ ਚ ਅਜੇ ਤੱਕ ਪੂਰੀ ਤਰੀਕੇ ਦੇ ਨਾਲ ਪਰਦਾ ਜਿਹੜਾ ਜੀ ਉਹ ਚੁੱਕਿਆ ਨਹੀਂ ਹੈ। SIT ਦੀ ਜਾਂਚ ਵਿੱਚ ਕੀ ਹੋਇਆ ਇਹਦੇ ਬਾਰੇ ਕੁਝ ਵੀ ਜਿਹੜਾ ਜੀ ਅਜੇ ਪਤਾ ਨਹੀਂ ਗਾ, ਪਰ ਇੰਨਾ ਕੁ ਜਿਹੜਾ ਜੀ ਇਹ ਪਤਾ ਲੱਗਾ ਹੈ ਕਿ
ਇਸ ਮਾਮਲੇ ਦੇ ਉੱਤੇ ਜਿਹੜਾ ਇੱਕ ਬਿਆਨ ਹੋਇਆ ਜਿਸ ਵਿਅਕਤੀ ਦਾ, ਉਹਨੇ ਇਹ ਸਾਰਾ ਜਿਹੜਾ ਜੀ ਇਹ ਪਾਜ ਖੋਲਿਆ ਕਿ ਇਹਦੀ ਜਿੰਨੀ ਯੋਜਨਾ ਸੀਗੀ ਉਹ ਡੇਰਾ ਸਿਰਸਾ ਦੇ ਅੰਦਰ ਜਿਹੜੀ ਹੈ ਜੀ ਐਡਮਿਨ ਬਲਾਕ ਦਾ ਕਮਰਾ ਨੰਬਰ 4 ਹੈ ਉਹਦੇ ਵਿੱਚ ਤਿਆਰ ਕੀਤੀ ਗਈ ਸੀਗੀ। ਬੇਅਦਬੀ ਦਾ ਮੁੱਖ ਸੂਤਰਧਾਰ ਬਾਘੇ ਪੁਰਾਣੇ ਵਾਲੇ ਡੇਰੇ ਦਾ ਖਾਸਮ ਖਾਸ ਪਿਰਥੀ ਸਿੰਘ ਹੈ। ਭਗਤਾ ਭਾਈਕਾ ਜ਼ਿਲ੍ਹੇ ਦੇ ਪਿੰਡ ਗੁਰੂਸਰ ਜਲਾਲ ਦੇ ਵਿੱਚ ਸਾਲ 16 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਜਤਿੰਦਰ ਵੀਰ ਅਰੋੜਾ ਉਰਫ ਜਿੰਮੀ ਦੇ ਵੱਲੋਂ, ਜਿਹਨੂੰ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਤੁਹਾਨੂੰ ਯਾਦ ਹੋਣਾ, ਉਹਨੇ 164 ਦੇ ਤਹਿਤ ਬਿਆਨ ਜਿਹੜੇ ਦਿੱਤੇ ਆ, ਜਿਹੜੇ ਜੱਜ ਸਾਹਿਬ ਦੇ ਸਾਹਮਣੇ ਹੁੰਦੇ ਆ। ਉਹ ਜਿੰਮੀ ਕਹਿੰਦਾ ਹੈ ਕਿ 2 ਅਕਤੂਬਰ 15 ਨੂੰ ਉਹਨੂੰ ਪਿਰਥੀ ਸਿੰਘ ਬਾਘਾ ਪੁਰਾਣਾ ਦਾ ਫੋਨ ਆਇਆ ਸੀਗਾ ਕਿ ਉਹਨੂੰ ਡੇਰਾ ਪ੍ਰੇਮੀਆਂ ਦੇ ਆਗੂ ਹਰਸ਼ ਨੇ ਸਿਰਸੇ ਡੇਰੇ ਬੁਲਾਇਆ ਔਰ ਉਹਨੇ ਇਕੱਲੇ ਨੂੰ ਜਿਹੜਾ ਦੀ ਆਉਣ ਦੇ ਵਾਸਤੇ ਕਿਹਾ ਸੀ। ਉਹ ਅਗਲੇ ਦਿਨ ਸਵੇਰੇ ਸਰਸੇ ਡੇਰੇ ਪਹੁੰਚ ਗਿਆ 10 ਵਜੇ ਔਰ ਉੱਥੇ ਪਿਰਥੀ ਸਿੰਘ ਨੂੰ ਮਿਲਿਆ, ਜਿਹਨੇ ਉਹਨੂੰ ਐਡਮਿਨ ਬਲਾਕ ਦੇ ਕਮਰਾ ਨੰਬਰ 4 ਦੇ ਵਿੱਚ ਭੇਜਤਾ। ਉੱਥੇ ਸੰਦੀਪ ਬਰੇਟਾ, ਹਰਸ਼ ਧੂਰੀ ਤੇ ਪ੍ਰਦੀਪ ਸਿੰਘ ਕਲੇਰ ਜਿਹੜਾ ਜੀ ਉਹ ਬੈਠੇ ਸੀਗੇ। ਉਹਨੇ ਇਹ ਬਿਆਨ ਦੇ ਵਿੱਚ ਆਪਣੇ ਲਿਖਿਆ ਕਿ ਸਭ ਤੋਂ ਪਹਿਲਾਂ ਉਹਨੂੰ ਸਹੁੰ ਚੁਕਾਈ ਗਈ ਕਿ ਜਿਹੜੀ ਉਹ ਗੱਲ ਕਰਨਗੇ ਉਹ ਕਿਸੇ ਹੋਰ ਨੂੰ ਨਹੀਂ ਦੱਸੂਗਾ। ਉਹਨੇ ਆਪਣੇ ਬਿਆਨਾਂ ਦੇ ਵਿੱਚ ਇਹ ਕਿਹਾ ਕਿ ਉੱਥੇ ਡੇਰਾ ਪ੍ਰੇਮੀਆਂ ਨੇ ਇਹ ਕਿਹਾ ਕਿ ਸਿੱਖਾਂ ਨੇ ਡੇਰਾ ਮੁਖੀ ਦੀ ਫਿਲਮ ਨਹੀਂ ਲੱਗਣ ਦਿੱਤੀ, ਇਹਦੇ ਵਾਸਤੇ ਉਹਨੂੰ ਸਬਕ ਜਿਹੜਾ ਜੀ ਸਿਖਾਉਣਾ। ਕਿਹਾ ਗਿਆ ਕਿ ਉਹਨੂੰ ਗੁਰੂ ਗ੍ਰੰਥ ਸਾਹਿਬ ਜਿਹੜਾ ਦਿੱਤਾ ਜਾਊਗਾ ਤੇ ਤੂੰ ਉਹਦੀ ਬੇਅਦਬੀ ਜਿਹੜੀ ਹੈ ਜੀ ਉਹ ਕਰਨੀ ਆ। ਬਿਆਨਾਂ ਦੇ ਵਿੱਚ ਉਹਨੇ ਦਵਿੰਦਰ ਸਿੰਘ ਹਰੀਏਵਾਲਾ ਦਾ ਵੀ ਜ਼ਿਕਰ ਕੀਤਾ। ਉਹਨੇ ਦੱਸਿਆ ਕਿ 16 ਅਕਤੂਬਰ ਨੂੰ ਦੀਪਕ ਮਲੋਟ ਨੇ ਫੋਨ ਕਰਕੇ ਕਿਹਾ ਕਿ ਹਰਸ਼ ਧੂਰੀ ਨੇ ਤੇਰਾ ਕੋਈ ਸਮਾਨ ਭੇਜਿਆ ਔਰ ਉਹ ਕਹਿੰਦਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਲੈ ਕੇ ਬਠਿੰਡਾ ਮਲੋਟ ਰੋਡ ਦੇ ਉੱਤੇ ਸਥਿਤ ਡੇਰਾ ਸਰਸਾ ਦੇ ਬਾਹਰ ਪੁੱਜਿਆ, ਜਿੱਥੋਂ ਜਤਿੰਦਰ ਵੀਰ ਜਿਹੜਾ ਸੀਗਾ ਜੀ ਇਹ ਅੰਗਾਂ ਵਾਲਾ ਬੈਗ ਲੈ ਕੇ ਭਗਤਾ ਭਾਈ ਕੇ ਪਹੁੰਚ ਗਿਆ ਤੇ ਬਾਕੀ ਡੇਰਾ ਪ੍ਰੇਮੀਆਂ ਦੀ ਮੀਟਿੰਗ ਜਿਹੜੀ ਸੀ ਉਹ ਸੱਦੀ। ਹੁਣ ਇਹ ਜਿਹੜਾ ਜੀ ਲਿਖਤ ਰੂਪ ਦੇ ਵਿੱਚ ਬਿਆਨ ਹੈ ਜਿੰਮੀ ਦਾ ਜਿਹੜਾ ਜੀ ਉਹ ਸਾਹਮਣੇ ਆਇਆ। ਤੋ ਅਜੇ ਉਡੀਕ ਇਸ ਗੱਲ ਦੀ ਹੈ ਜੀ ਕਿ ਇਸ ਮਾਮਲੇ ਦੇ ਉੱਤੇ ਜਿਹੜਾ ਸਰਸੇ ਵਾਲਾ ਹੈ ਜਿਹੜਾ ਜੇਲ੍ਹ ਦੇ ਵਿੱਚ ਹੈ ਉਹਦੇ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਕਦੋਂ ਹੁੰਦੀ ਜੀ। ਬੜਾ ਕੁਛ ਨਿਕਲੂਗਾ ਜੀ ਅਜੇ। ਤਾਂ ਆਪਾਂ ਅੱਗੇ ਜੀਤ ਦੀ ਜਿਮਨੀ ਚੋਣ ਦੀ ਜੇ ਗੱਲ ਕਰੀਏ ਤੇ ਹਰਿਆਣਾ ਦੇ ਵਿੱਚ ਨਵੀਂ ਸਫਬੰਦੀ ਉੱਭਰੀ। ਦੇਖੋ ਜੀ ਇਹ ਜਿਹੜੀ ਜਿਮਨੀ ਚੋਣ ਹੈ ਇੱਕ ਇਹਨੇ ਕਈ ਕੁਝ ਜਿਹੜਾ ਜੀ ਉਹ ਨਵਾਂ ਹਰਿਆਣੇ ਦੇ ਵਿੱਚ ਜਿਹੜਾ ਜੀ ਉਹ ਕੀਤਾ। ਇੱਕ ਤਾਂ ਕਾਂਗਰਸ ਦਾ ਇਹ ਗੜ ਰਿਹਾ ਜੀ ਕਿਸੇ ਟਾਈਮ ਇੱਥੇ ਜਿਹੜਾ ਜੀ 52 ਸਾਲ ਦੇ ਵਿੱਚ ਪਹਿਲੀ ਵਾਰੀ ਭਾਜਪਾ ਜਿਹੜੀ ਆ ਉਹ ਜਿੱਤੀ ਆ ਇੱਥੋਂ ਜੀਂਦ ਤੋਂ। ਜੀਂਦ ਦੀ ਜਿਮਨੀ ਚੋਣ ਜਿਹੜੀ ਹੋਈ ਜੀ ਜਿਹਦੇ ਵਿੱਚ ਇਹ ਭਾਜਪਾ ਦੇ ਵਿੱਚ ਕ੍ਰਿਸ਼ਨ ਮਿੱਢਾ ਜਿਹੜੇ ਜੀ ਉਹ ਚੋਣ ਜਿੱਤੇ। ਇਹਦੇ ਕੁਝ ਬੜੇ ਅਹਿਮ ਪੱਖ ਜਿਹੜੇ ਜੀ ਉਹ ਰਹੇ। ਅਹਿਮ ਪੱਖ ਇਹ ਸੀਗੇ ਕਿ ਇਹ ਸਮਝ ਨਹੀਂ ਲੱਗੀ ਕਿ ਕਾਂਗਰਸ ਨੇ ਜਿਹੜਾ ਸੀਗਾ ਜੀ ਰਣਦੀਪ ਸੂਰਜੇਵਾਲਾ ਜਿਹੜਾ ਕਿ ਉਹਦਾ ਨੈਸ਼ਨਲ ਤੌਰ ਦੇ ਉੱਤੇ ਸਪੋਕਸਮੈਨ ਹੈ ਔਰ ਸੂਰਜੇਵਾਲਾ ਜਿਹੜਾ ਜੀ ਉਹ ਇੱਕ ਵੱਡੇ ਨੇਤਾ ਵਜੋਂ ਪਿਛਲੇ ਦਿਨਾਂ ਤੋਂ ਉੱਭਰ ਰਿਹਾ ਔਰ ਰਾਹੁਲ ਗਾਂਧੀ ਹੋਰਾਂ ਦੇ ਖਾਸ ਟੀਮ ਜਿਹੜੀ ਹੈ ਜੀ ਅਹਿਮ ਟੀਮ ਉਹਦੇ ਅਹਿਮ ਮੈਂਬਰ ਹੈ ਜੀ। ਉਹਨੂੰ ਇਸ ਜਿਹੜੀ ਜ਼ਿਮਨੀ ਚੋਣ ਸੀ ਉਹਦੇ ਵਿੱਚ ਕਿਉਂ ਝੋਕਿਆ ਜੀ ਕਾਂਗਰਸ ਨੇ, ਇਹ ਸਮਝ ਨਹੀਂ ਕਿਸੇ ਨੂੰ ਵੀ ਜਿਹੜਾ ਜੀ ਉਹ ਪੈ ਰਹੀ ਔਰ ਉੱਥੇ ਕਿਰਕਰੀ ਹੋ ਗਈ ਕਾਂਗਰਸ ਦੀ ਵੱਡੀ। ਜਿਹੜੀ ਬੀਜੇਪੀ ਸੀ ਉਹ ਜਿੱਤ ਗਈ ਪਰ ਇਹਦੇ ਵਿੱਚ ਕੁਝ ਸਮੀਕਰਨ ਜਿਹੜੇ ਜੀ ਉਹ ਨਵੇਂ ਉੱਭਰੇ ਕਿ ਇੱਕ ਤਾਂ JJP ਜਿਹੜੀ ਜਨ ਨਾਇਕ ਜਨਤਾ ਪਾਰਟੀ ਜਿਹੜੀ ਅਜੇ ਚਟਾਲਾ ਦੇ ਮੁੰਡਿਆਂ ਨੇ ਬਣਾਈ ਆ ਉਹ ਦੂਜੇ ਨੰਬਰ ਦੇ ਉੱਤੇ ਜਿਹੜਾ ਜੀ ਉਹ ਆ ਗਈ ਔਰ ਇੱਥੇ 1,30,828 ਵੋਟਾਂ ਭੁਗਤੀਆਂ। ਕ੍ਰਿਸ਼ਨ ਮਿੱਢਾ ਜਿਹੜਾ ਉਹਨੂੰ 50,556 ਵੋਟਾਂ ਜਿਹੜੀਆਂ ਜੀ ਉਹ ਭੁਗਤੀਆਂ। ਪਰ ਹੈਰਾਨੀਜਨਕ ਤਰੀਕੇ ਦੇ ਨਾਲ ਜਨ ਨਾਇਕ ਜਨਤਾ ਪਾਰਟੀ ਦਾ ਉਮੀਦਵਾਰ ਦਿਗਵਿਜੇ ਸਿੰਘ ਚੌਟਾਲਾ ਜਿਹੜਾ ਸੀਗਾ ਜੀ 27 ਸਾਲਾਂ ਦਾ ਅਜੇ ਉਹ 37,631 ਵੋਟਾਂ ਉਹ ਲੈ ਗਿਆ ਜੀ ਔਰ ਦੂਜੇ ਥਾਂ ਦੇ ਉੱਤੇ ਰਿਹਾ। ਕਾਂਗਰਸ ਤੀਜੇ ਥਾਂ ਦੇ ਉੱਤੇ ਚਲੇ ਗਈ। ਰਣਦੀਪ ਸਿੰਘ ਸੂਰਜੇਵਾਲਾ 22,740 ਵੋਟਾਂ ਜਿਹੜੀਆਂ ਜੀ ਉਹ ਲੈ ਕੇ ਤੀਜੇ ਥਾਂ ਦੇ ਉੱਤੇ ਰਹੇ ਔਰ ਭਾਜਪਾ ਦਾ ਇੱਕ ਬਾਗੀ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹ ਰਾਜਕੁਮਾਰ ਸੈਣੀ ਉਹਨੇ ਇੱਕ ਨਵੀਂ ਪਾਰਟੀ ਬਣਾਈ ਲੋਕਤੰਤਰ ਸੁਰੱਖਿਆ ਪਾਰਟੀ LSP। ਉਹਦਾ ਉਮੀਦਵਾਰ ਵਿਨੋਦ ਅਸ਼ਰੀ ਜਿਹੜਾ ਸੀ ਉਹ 13,852 ਵੋਟਾਂ ਲੈ ਕੇ ਚੌਥੇ ਨੰਬਰ ਦੇ ਉੱਤੇ ਰਹਿ ਗਿਆ। ਇਹ ਵੀ ਹੈਰਾਨਗੀ ਵਾਲੀ ਜਿਹੜੀ ਜੀ ਉਹ ਗੱਲ ਰਹੀ। ਇਨੈਲੋ ਦਾ ਸਭ ਤੋਂ ਵੱਡਾ ਹਾਲ ਹੋਇਆ ਜੀ। ਇਨੈਲੋ ਜਿਹੜੀ ਇੰਡੀਅਨ ਨੈਸ਼ਨਲ ਲੋਕ ਦਲ ਚੌਟਾਲਾ ਪਰਿਵਾਰ ਦੀ ਜਿਹੜੀ ਪੁਰਾਣੀ ਪਾਰਟੀ, ਬੇਸ਼ੱਕ JJP ਚੌਟਾਲਾ ਪਰਿਵਾਰ ਦੇ ਵਿੱਚੋਂ ਹੀ ਆ
ਪਰ ਅਜੇ ਚੌਟਾਲਾ ਤੇ ਅਬੇ ਚੌਟਾਲਾ ਦੇ ਵਿਚਾਲੇ ਖਿੱਚੀ ਗਈ ਲਕੀਰ ਤੋਂ ਬਾਅਦ ਇਹ ਵੱਖਰੇ ਹੋ ਗਏ। ਜਿਹੜਾ ਉਮੈਦ ਸਿੰਘ ਰੇੜੂ ਸੀਗਾ ਇਨੈਲੋ ਦਾ ਉਮੀਦਵਾਰ, ਉਹਨੂੰ ਸਿਰਫ 3454 ਵੋਟਾਂ ਮਿਲੀਆਂ ਤੇ ਉਹਦੀ ਜ਼ਮਾਨਤ ਜ਼ਬਤ ਹੋ ਗਈ। ਹੁਣ ਵੇਖਣ ਵਾਲਾ ਜਿਹੜਾ ਵੀ ਇਹ ਹੋਊਗਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਕੀ ਨਵੀਆਂ ਕੁਛ ਜਿਹੜੇ ਦੀ ਗੱਠਜੋੜ ਦੇਖਣ ਨੂੰ ਮਿਲਦੇ, ਕਿਉਂਕਿ ਜਿਹੜੀ JJP ਆ ਉਹਦੇ ਸਪੋਰਟ ਕੀਤੀ ਸੀ ਆਮ ਆਦਮੀ ਪਾਰਟੀ ਨੇ। ਕਿ ਲੋਕ ਸਭਾ ਚੋਣਾਂ ਦੇ ਦੌਰਾਨ ਇਹਨਾਂ ਦੋਨਾਂ ਦਾ ਗੱਠਜੋੜ ਜਿਹੜਾ ਜੀ ਉਹ ਸਾਹਮਣੇ ਆਉਂਦਾ। ਦੂਸਰਾ ਪੱਖ ਇਹ ਆ ਕਿ ਇਨੈਲੋ ਜਿਹੜੀ ਆ ਜੀ ਉਹਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਠਜੋੜ ਕੀਤਾ। ਹੁਣ ਵੋਟਾਂ ਪਈਆਂ 3454 ਸਾਰੀਆਂ, ਇਹ ਨਹੀਂ ਪਤਾ ਇਹ BSP ਦੀਆਂ ਨੇ ਜਾਂ ਇਹ ਇਨੈਲੋ ਦੀਆਂ ਨੇ। ਜੇ ਇਹ BSP ਦੀਆਂ ਨੇ ਤੇ ਇਨੈਲੋ ਜਿਹੜੀ ਆ ਜੀ ਉਹ ਹਾਸ਼ੀਏ ਦੇ ਉੱਤੇ ਇਹਦਾ ਮਤਲਬ ਧੱਕੀ ਗਈ। ਔਰ ਜਿਹੜੇ ਅਬੇ ਚੌਟਾਲਾ ਨੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਰਾਜ ਕੀਤਾ ਸੀ, ਜਦੋਂ ਓਮ ਪ੍ਰਕਾਸ਼ ਚੌਟਾਲਾ ਮੁੱਖ ਮੰਤਰੀ ਬਣੇ ਸੀ, ਜਿਹਦੀ ਸਜ਼ਾ ਵੀ ਉਹ ਜਿਹੜੀ ਉਹ ਭੁਗਤ ਰਹੇ ਆ, ਉਹ ਤੇ ਅਜੇ ਚੌਟਾਲਾ ਘੁਟਾਲਾ ਜਿਹੜਾ ਹੋਇਆ ਸੀ, ਔਰ ਘੁਟਾਲਿਆਂ ਦੀ ਸਰਕਾਰ ਕਹੀ ਜਾਂਦੀ ਸੀ। ਗੁੰਡਾਗਰਦੀ ਦੇ ਨਾਲ ਇਹਨਾਂ ਨੇ ਜਿਹੜਾ ਜੀ ਉਹ ਰਾਜ ਕੀਤਾ ਸੀਗਾ। ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਜੀ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਅਜੇ ਵੀ ਇਹ ਗੱਲ ਜਿਹੜੀ ਜੀ ਉਹ ਨਿਕਲੀ ਨਹੀਂ, ਜਿਹੜੀ ਓਮ ਪ੍ਰਕਾਸ਼ ਚੌਟਾਲਾ ਹੋਰਾਂ ਦੇ ਰਾਜ ਦੇ ਸਮੇਂ ਦੇ ਉੱਤੇ ਜਿਹੜੀ ਉਹ ਪੜੀ ਸੀ। ਲੋਕ ਸਭਾ ਚੋਣਾਂ, ਔਰ ਕਿਉਂਕਿ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਆਉਣੀਆਂ ਨੇ, ਤੇ ਇਹ ਕਿਹਾ ਜਾ ਸਕਦਾ ਜੀ ਕਿ ਇਨੈਲੋ ਦੀ ਜਗ੍ਹਾ ਜਿਹੜੀ ਹੈ ਜੀ ਉਹ JJP ਲੈ ਲਊਗੀ। ਕਿਸਮ ਦੇ ਨਾਲ ਕਿੰਨੀ ਕੁ ਲਊਗੀ ਇਹ ਆਪਣੇ ਆਪ ਦੇ ਵਿੱਚ ਅਜੇ ਜਿਹੜਾ ਜੀ ਉਹ ਸਵਾਲ ਹੋਊਗਾ। ਪਰ ਕਾਂਗਰਸ ਨੂੰ ਜਿਹੜਾ ਝਟਕਾ ਇੱਥੋਂ ਲੱਗਿਆ, ਇਹ ਰਣਦੀਪ ਸਿੰਘ ਸੂਰਜੇਵਾਲਾ ਨੂੰ ਪਰਸਨਲ ਤੌਰ ਦੇ ਉੱਤੇ ਵੀ ਵੱਡਾ ਝਟਕਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਇਹ ਵੀ ਪੱਖ ਹੈ ਜੀ ਇੱਕ ਕਿ ਕਾਂਗਰਸ ਦੀ ਜਿਹੜਾ ਆਪਸੀ ਜਿਹੜਾ ਵਿਵਾਦ ਹੈ ਅੰਦਰ ਖਾਤੇ ਜਿਹੜਾ ਚੱਲਦਾ ਕਿ ਅੱਗੇ ਅਗਲਾ ਮੁੱਖ ਮੰਤਰੀ ਦਾ ਉਮੀਦਵਾਰ ਜਿਹੜਾ ਜੀ ਉਹ ਕੌਣ ਹੋਵੇ। ਕਿਤੇ ਨਾ ਕਿਤੇ ਇਹ ਆਪਸੀ ਵਿਵਾਦ ਜਿਹੜਾ ਸੀਗਾ ਜੀ ਉਹ ਵੀ ਕਾਂਗਰਸ ਨੂੰ ਲੈ ਬੈਠਾ। ਜੀ ਬਹੁਤਾ ਜ਼ਿਆਦਾ ਨੁਕਸਾਨ ਹੈ ਜੀ ਇਹਨਾਂ ਦਾ ਇੱਥੇ। ਤੇ ਜਦੋਂ ਬੇਅਦਬੀ ਕਾਂਡ ਹੋਇਆ ਉਹਦੇ ਵਿੱਚ ਬੜਾ ਕੁਛ ਹੋਇਆ, ਗੋਲੀਆਂ ਵੀ ਚੱਲੀਆਂ, ਬੇਅਦਬੀ ਵੀ ਲੋਕਾਂ ਨੇ ਕੀਤੀ, ਪਰ ਕਈਆਂ ਨੇ ਅਗਾਊ ਜ਼ਮਾਨਤ ਲਈ ਅਰਜ਼ੀਆਂ ਪਾਈਆਂ ਹੋਈਆਂ ਆ, ਉਹਨਾਂ ਦਾ ਕੀ ਬਣਿਆ? ਇਹਦੇ ਵਾਸਤੇ ਜਿਹੜਾ ਜੀ ਜਿਹੜੀ ਦੋਨਾਂ ਜਿਹੜੀਆਂ ਪੁਲਿਸ ਵਾਲਿਆਂ ਨੇ ਅਗਾਊ ਜ਼ਮਾਨਤ ਦੀ ਜਿਹੜੀ ਅਰਜ਼ੀ ਲਾਈ ਹੈ ਜੀ, ਇੱਥੇ ਫਰੀਦਕੋਟ ਦੀ ਸੈਸ਼ਨ ਅਦਾਲਤ ਦੇ ਵਿੱਚ ਉਹਦੀ ਸੁਣਵਾਈ ਅੱਜ ਜਿਹੜੀ ਹੈ ਜੀ ਉਹ ਹੋਊਗੀ। ਅੱਜ ਬੜਾ ਅਹਿਮ ਦਿਨ ਹੈ ਜੀ। ਵੈਸੇ ਇਹ ਸੁਣਵਾਈ ਜਿਹੜੀ ਉਹ 30 ਤਰੀਕ ਨੂੰ ਹੋਣੀ ਸੀਗੀ, ਪਰ ਉਦਣ ਕਿਉਂਕਿ ਜਿਹੜੇ ਵਕੀਲ ਸੀਗੇ ਉਹ ਸਟ੍ਰਾਈਕ ਦੇ ਉੱਤੇ ਚਲੇ ਗਏ ਸੀਗੇ, ਜਿਹਦੇ ਕਰਕੇ ਇਹਦੀ ਤਰੀਕ ਜਿਹੜੀ ਹੈ ਜੀ ਉਹ ਪਹਿਲੀ ਪੈ ਗਈ ਸੀ। ਹੁਣ ਇਹ ਅੱਜ ਇਹਦੇ ਉੱਤੇ ਸੁਣਵਾਈ ਹੋਊਗੀ। ਇਹਦੇ ਵਿੱਚ ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਜਿਨ੍ਹਾਂ ਦੀ ਗੋਲੀ ਦੇ ਨਾਲ ਮੌਤ ਹੋਈ ਸੀ, ਉਹਨਾਂ ਦਾ ਮੁੰਡਾ ਵੀ ਜਿਹੜਾ ਜੀ ਉਹ ਧਿਰ ਜਿਹੜਾ ਜੀ ਉਹ ਬਣਿਆ ਇੱਥੇ, ਔਰ ਉਹਨੇ ਆਪਣੇ ਜਿਹੜਾ ਜੀ ਉਹ ਵਕੀਲ ਖੜਾ ਕੀਤਾ ਕਿ ਅਸੀਂ ਇਸ ਜ਼ਮਾਨਤ ਦੀ ਅਗਾਊਂ ਜ਼ਮਾਨਤ ਦਾ ਵਿਰੋਧ ਕਰਦੇ ਹਾਂ। ਵੈਸੇ ਬਹੁਤ ਘੱਟ ਚਾਂਸ ਨੇ ਜੀ ਇੱਥੇ ਇਹਨਾਂ ਨੂੰ ਐਂਟੀਸਪੇਟਰੀ ਮਿਲਣ ਦੇ। ਉਹਦਾ ਪ੍ਰਮੁੱਖ ਕਾਰਨ ਇਹ ਹੈ ਕਿ ਜਿਹੜਾ ਪਰਚਾ ਪੁਲਿਸ ਨੇ ਦਰਜ ਕੀਤਾ ਹੋਇਆ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ, ਇਹਦੇ ਵਿੱਚ ਕੁਝ ਧਾਰਾਵਾਂ ਜਿਹੜੀਆਂ ਸਖਤ ਲੱਗੀਆਂ ਨੇ। ਮੈਂ ਕੱਲ ਉਹਦੀ ਪੂਰੀ ਡਿਟੇਲ ਦੱਸੀ ਸੀ। ਉਹਦੇ ਕਰਕੇ ਇਹ ਚਾਂਸਸ ਘੱਟ ਨੇ ਕਿ ਇਹਨਾਂ ਨੂੰ ਐਂਟੀਸਪੇਟਰੀ ਜਿਹੜੀ ਹੈ ਜੀ ਉਹ ਮਿਲੂਗੀ। ਉਧਰ ਕਿਉਂਕਿ ਜਿਹੜਾ ਜਦੋਂ ਅੱਜ ਬਹਿਸ ਹੋਊਗੀ ਉਹਦੇ ਵਿੱਚ SIT ਦੇ ਵੱਲੋਂ ਜਾਂ ਸਰਕਾਰੀ ਵਕੀਲ ਜਿਹੜਾ ਜੀ ਇਹ ਚੀਜ਼ਾਂ ਵੀ ਪੇਸ਼ ਕਰ ਸਕਦਾ। ਇੱਕ ਤਾਂ ਧਾਰਾਵਾਂ ਵਾਲੀ ਗੱਲ ਜਿਹੜੀ ਉਹ ਕਰੂਗਾ, ਜਿਹਦੀ ਡਿਟੇਲ ਕੱਲ ਦੱਸੀ ਸੀਗੀ ਕਿ ਜਿਹੜੀ ਫੋਰੈਂਸਿਕ ਜਾਂਚ ਹੈ ਉਹਨੇ ਇਹ ਸਿੱਧ ਕੀਤਾ ਕਿ ਪੁਲਿਸ ਦੇ ਵੱਲੋਂ ਚਲਾਈ ਗੋਲੀਆਂ ਦੇ ਜਿਹੜੇ ਖੋਲ ਸੀਗੇ, ਜਿਹੜੇ ਮੌਕੇ ਤੋਂ ਮਿਲੇ ਸੀਗੇ, ਉਹਨਾਂ ਦੇ ਨਾਲ ਛੇੜਛਾੜ ਕੀਤੀ ਗਈ ਆ। ਪੁਲਿਸ ਦੀਆਂ ਗੱਡੀਆਂ ਦੀ ਭੰਨ ਤੋੜ ਜਿਹੜੀ ਹੈ ਜੀ ਉਹ ਪੁਲਿਸ ਨੇ ਆਪ ਕੀਤੀ, ਉਹ ਮੌਬ ਨੇ ਨਹੀਂ ਕੀਤੀ। ਜਿਹੜੀ ਹੁਣ ਤੱਕ ਜਿਹੜੀ ਹੈ ਜੀ ਪੁਲਿਸ ਇਹ ਕਹਿੰਦੀ ਰਹੀ ਕਿ ਮੌਬ ਉਹਨਾਂ ਦੇ ਉੱਤੇ ਪੈ ਗਿਆ ਸੀ ਜਿਹਦੇ ਕਰਕੇ ਗੋਲੀ ਜਿਹੜੀ ਚਲਾਉਣੀ ਪਈ। ਤਾਂ ਇਹ ਵੀ ਜਿਹੜੀ ਜੀ ਇਹ ਦੋ ਬੜੇ ਅਹਿਮ ਪੱਖ ਨੇ। ਇੱਕ ਤਾਂ ਫੋਰੈਂਸਿਕ ਜਾਂਚ, ਗੋਲੀਆਂ ਦੇ ਨਾਲ ਛੇੜਛਾੜ, ਦੂਜੀ ਮੌਬ ਨੇ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਭੰਨ ਤੋੜ ਨਹੀਂ ਕੀਤੀ, ਬਲਕਿ ਪੁਲਿਸ ਨੇ ਖੁਦ ਇਹ ਭੰਨ ਤੋੜ ਜਿਹੜੀ ਜੀ ਆਪਣੇ ਬੰਦਿਆਂ ਤੋਂ ਕਰਵਾਈ। ਇਹ ਅਹਿਮ ਪੱਖ ਨੇ ਜਿਹੜੇ ਅਦਾਲਤ ਦੇ ਵਿੱਚ ਅੱਜ ਪੇਸ਼ ਜਿਹੜੇ ਜੀ ਉਹ ਕੀਤੇ ਜਾਣਗੇ। ਵੈਸੇ ਇੱਕ ਵਿਅਕਤੀ ਜਿਹੜਾ ਅਕਸਰ ਸਿਰਫ ਖਬਰਾਂ ਲਵਾਉਣ ਦੇ ਵਾਸਤੇ ਪ੍ਰੈਸ ਕਾਨਫਰੰਸਾਂ ਜਿਹੜੀਆਂ ਜੀ ਉਹ ਕਰਦਾ ਰਹਿੰਦਾ, ਉਹਨੇ ਸ਼ਿਵ ਸੈਨਾ ਉਹਨੇ ਇੱਥੇ ਬਣਾਈ ਹੋਈ ਹੈ ਜੀ, ਜਿਹੜਾ ਜਿਹੜੇ ਚੈੱਕ ਬਾਉਂਸ ਦੇ ਮਾਮਲੇ 'ਚ ਉਹਨੂੰ ਸਜ਼ਾ ਵੀ ਪਿੱਛੇ ਦੀ ਹੋਈ ਸੀ। ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਉਹਦਾ ਬਹੁਤਾ ਨੋਟਿਸ ਤਾਂ ਨਹੀਂ ਲਿਆ ਗਿਆ, ਪਰ ਉਹਨੇ ਇਹ ਗੱਲ ਕਹੀ ਸੀ ਕਿ ਉਹ ਪੁਲਿਸ ਵਾਲਿਆਂ ਦੇ ਹੱਕ ਦੇ ਵਿੱਚ ਖੜਾ ਕਿਉਂਕਿ ਉਹਨਾਂ ਦੇ ਉੱਤੇ ਹਮਲਾ ਜਿਹੜਾ ਜੀ ਉਹ ਹੋਇਆ ਸੀ। ਪਰ ਆਹ ਜਿਹੜੀ ਜਾਂਚ ਦੀ ਰਿਪੋਰਟ ਆ ਗਈ ਜੀ, ਇਹਨੇ ਸਾਰਾ ਕੁਝ ਇਹ ਠੁੱਸ ਕਰਕੇ ਜਿਹੜਾ ਜੀ ਉਹ ਰੱਖ ਦਿੱਤਾ ਕਿ ਇਹ ਵਹੀਕਲ ਵੀ ਜਿਹੜੇ ਜੀ ਉਹ ਆਪ ਤੁੜਵਾਏ ਸੀਗੇ, ਔਰ ਜਿਹੜੇ ਗੋਲੀਆਂ ਦੇ ਖੋਲ ਸੀ, ਕਿਉਂਕਿ ਬਾਜਾਖਾਨਾ ਪੁਲਿਸ ਸਟੇਸ਼ਨ ਦੇ ਵਿੱਚ ਕਈ ਮਹੀਨੇ ਪਏ ਰਹੇ,
ਔਰ ਉਹਨਾਂ ਦੇ ਨਾਲ ਛੇੜਛਾੜ ਕੀਤੀ ਗਈ ਤਾਂ ਕਿ ਪਤਾ ਹੀ ਨਾ ਲੱਗੇ ਕਿ ਇਹ ਗੋਲੀਆਂ ਕਿਹੜੀ ਜਿਹੜੀ ਗਨ ਹੈ ਉਹਦੇ ਵਿੱਚੋਂ ਚੱਲੀਆਂ। ਬਿਲਕੁਲ ਜੀ, ਉਹ ਵੀ ਖਬਰ ਲਵਾ ਕੇ ਪਤਾ ਨਹੀਂ ਲੱਗਾ ਕਿੱਥੇ ਗਿਆ। ਤਾਂ ਅੱਗੇ ਆਪਾਂ ਸਾਬਕਾ CBI ਮੁਖੀ ਦੀ ਜੇ ਗੱਲ ਕਰੀਏ ਤਾਂ ਉਸ 'ਤੇ ਸਖਤ ਕਾਰਵਾਈ ਹੋ ਸਕਦੀ ਹੈ। ਅਲੋਕ ਵਰਮਾ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਥੋੜ੍ਹੀਆਂ ਵੱਧ ਸਕਦੀਆਂ ਨੇ। CBI ਤੋਂ ਲਾਂਭੇ ਕੀਤੇ ਗਏ ਜਿਹੜਾ ਜੀ ਅਲੋਕ ਵਰਮਾ ਉਹਨੂੰ ਐਕਚੁਅਲੀ ਅਹੁਦੇ ਤੋਂ ਪਾਸੇ ਕਰ ਦਿੱਤਾ ਸੀਗਾ ਤੇ ਉਹ ਨੌਕਰੀ ਹੀ ਜਿਹੜਾ ਜੀ ਉਹ ਛੱਡ ਗਏ ਸਨ ਕਿ ਮੈਂ ਇਹ ਨੌਕਰੀ ਨਹੀਂ ਜਿਹੜੀ ਜੀ ਉਹ ਕਰਨੀ। ਅਲੋਕ ਵਰਮਾ ਦੇ ਖਿਲਾਫ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਨ ਕਰਕੇ ਵਿਭਾਗੀ ਕਾਰਵਾਈ ਜਿਹੜੀ ਜੀ ਉਹ ਹੋ ਸਕਦੀ ਹੈ। ਵਰਮਾ ਨੂੰ ਸਰਕਾਰ ਨੇ ਜਿਹੜਾ ਸੀਗਾ ਜੀ ਕੱਲ ਫਾਇਰ ਸੇਵਾਵਾਂ, ਸਿਵਲ ਡਿਫੈਂਸ ਤੇ ਹੋਮ ਗਾਰਡਸ ਦੇ ਮੁਖੀ ਵਜੋਂ ਅਹੁਦਾ ਸੰਭਾਲਣ ਦੇ ਵਾਸਤੇ ਕਿਹਾ ਸੀਗਾ। ਉਹਨੂੰ ਪੈਨਸ਼ਨ ਦੇ ਲਾਭਾਂ ਸਣੇ ਹੋਰ ਕਾਰਵਾਈ ਦਾ ਵੀ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਸਕਦਾ। ਵਰਮਾ ਨੇ ਕਿਹਾ ਸੀਗਾ ਕਿ 31 ਜੁਲਾਈ 17 ਤੋਂ ਉਹਨੂੰ ਰਿਟਾਇਰਡ ਸਮਝਿਆ ਜਾਵੇ। ਅਲੋਕ ਵਰਮਾ ਨੇ ਗ੍ਰਹਿ ਮੰਤਰਾਲੇ ਦੇ ਉਪ ਸਕੱਤਰ RS ਵੈਦਿਆ ਨੂੰ ਚਿੱਠੀ ਭੇਜ ਕੇ ਕਿਹਾ ਸੀਗਾ ਕਿ ਉਹਦੀ ਜਨਮ ਮਿਤੀ ਜਿਹੜੀ ਹੈ ਜੀ ਉਹ 14 ਜੁਲਾਈ 1957 ਦੀ ਆ। ਇਸ ਹਿਸਾਬ ਦੇ ਨਾਲ ਉਹਦੀ ਜਿਹੜੀ ਰਿਟਾਇਰਮੈਂਟ ਆ ਉਹ 31 ਜੁਲਾਈ 17 ਨੂੰ ਬਣਦੀ ਸੀਗੀ। ਉਹ ਰਿਟਾਇਰਮੈਂਟ ਦੀ ਉਮਰ ਪਹਿਲਾਂ ਹੀ ਪਾਰ ਕਰ ਚੁੱਕਾ ਹੈ, ਪਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ 30 ਜਨਵਰੀ ਨੂੰ ਪਰਸੋਨਲ ਵਿਭਾਗ ਦੇ ਸਕੱਤਰ ਨੂੰ ਭੇਜੀ ਚਿੱਠੀ ਦੇ ਵਿੱਚ ਵਰਮਾ ਦੇ ਵੱਲੋਂ ਦਿੱਤੇ ਜਵਾਬ ਦੇ ਨਾਲ ਅਸੰਤੁਸ਼ਟੀ ਦੇ ਵਜੋਂ ਇਹਨੂੰ ਜਿਹੜਾ ਜੀ ਉਹ ਵੇਖਿਆ ਜਾ ਰਿਹਾ। ਇਹਦਾ ਕਿਤੇ ਨਾ ਕਿਤੇ ਕਾਰਨ ਜਿਹੜਾ ਜੀ ਉਹ ਇਹ ਹੋ ਸਕਦਾ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ, ਖਾਸ ਤੌਰ ਦੇ ਉੱਤੇ ਕਾਂਗਰਸ, ਕਿਤੇ ਅਲੋਕ ਵਰਮਾ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਵਰਤੇ ਨਾ, ਵੀ ਉਹ ਕਿਤੇ ਖੁਲਾਸੇ ਨਾ ਜਿਹੜੇ ਵੀ ਕਰਦੇ ਕਿ ਅਸਲ ਦੇ ਵਿੱਚ ਕਹਾਣੀ ਕੀ ਸੀ, ਕਿਉਂਕਿ ਇਹ ਅਜੇ ਬਹੁਤ ਵੱਡਾ ਭੇਦ ਹੈ ਕਿ ਕਾਰਨ ਜਿਹੜਾ ਜੀ ਉਹ ਕੀ ਸੀਗਾ। ਕਿਉਂ ਅਲੋਕ ਵਰਮਾ ਨੂੰ ਜਿਹੜਾ ਸੀ ਉਹ ਨੌਕਰੀ ਤੋਂ ਲਾਂਭੇ ਕੀਤਾ ਗਿਆ, ਕਿਉਂ ਅੱਧੀ ਰਾਤ ਨੂੰ CBI ਦੇ ਜਿਹੜੇ ਸੀ ਉਹ ਜੰਦਰੇ ਤੋੜ ਕੇ ਦਫ਼ਤਰ ਦੇ ਤੇ ਉੱਥੇ ਜੰਦਰੇ ਬਦਲੇ ਗਏ, ਜਬਰੀ ਛੁੱਟੀ ਦੇ ਉੱਤੇ ਜਿਹੜਾ ਜੀ ਉਹ ਭੇਜ ਦਿੱਤਾ ਗਿਆ। ਜਦੋਂ ਸੁਪਰੀਮ ਕੋਰਟ ਨੇ ਉਹਦੇ ਹੱਕ 'ਚ ਫੈਸਲਾ ਲੈ ਲਿਆ ਤੇ ਉਹਨੂੰ ਫੇਰ ਨੌਕਰੀ ਤੋਂ ਹੀ ਪਾਸੇ ਜਿਹੜਾ ਜੀ ਉਹ ਕਰ ਦਿੱਤਾ ਗਿਆ। ਇਹ ਕੁਝ ਉਹ ਸਵਾਲ ਨੇ ਜੇ ਇਹ ਸਾਹਮਣੇ ਆਉਂਦੇ ਆ ਤੇ ਮੌਜੂਦਾ ਜਿਹੜੀ ਸਰਕਾਰ ਤੇ BJP ਖਾਸ ਤੌਰ ਦੇ ਉੱਤੇ ਘਿਰ ਸਕਦੀ ਹੈ ਜੀ ਕਾਫੀ ਹੱਦ ਤੱਕ। ਔਰ ਅਲੋਕ ਵਰਮਾ ਆਪਣਾ ਮੂੰਹ ਬੰਦ ਰੱਖੇ, ਇਸ ਕਰਕੇ ਇਹ ਤਲਵਾਰ ਜਿਹੜੀ ਹੈ ਜੀ ਉਹਦੇ ਉੱਤੇ ਲਟਕਾ ਕੇ ਰੱਖੀ ਜਾਊਗੀ। ਇਹਦੀ ਸੰਭਾਵਨਾ ਜਿਹੜੀ ਜੀ ਉਹ ਲੱਗ ਰਹੀ ਕਿ ਪਹਿਲਾਂ ਹੀ ਸੋਧ ਰਿਹਾ ਉਸ ਨੂੰ। ਤੇ ਅੱਗੇ ਗੱਲ ਕਰਦੇ ਹਾਂ ਜੀ ਦਾਗੀ ਸਿਆਸਤਦਾਨਾਂ ਦੀ। ਉਸ ਦੇ ਉੱਤੇ ਚੋਣ ਕਮਿਸ਼ਨ ਨੇ ਕੱਸਿਆ ਚੰਗੀ ਤਰ੍ਹਾਂ, ਜਰਾ ਕਿ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਜ਼ਰੂਰ ਨਸ਼ਰ ਕਰਨਾ ਚਾਹੀਦਾ ਜਦੋਂ ਇਲੈਕਸ਼ਨਾਂ 'ਚ ਖੜਦੇ ਆ। ਬਿਲਕੁਲ ਜੀ, ਇਹ ਲੋਕ ਸਭਾ ਚੋਣਾਂ ਦੇ ਦੌਰਾਨ ਉਮੀਦਵਾਰਾਂ ਦੇ ਵੱਲੋਂ ਚੋਣ ਕਮਿਸ਼ਨ ਨੂੰ ਆਪਣਾ ਜਿਹੜਾ ਅਪਰਾਧਕ ਪਿਛੋਕੜ ਦੇ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਜਿਹੜੀ ਜੀ ਉਹ ਦੇਣੀ ਹੋਊਗੀ। ਉਹਨਾਂ ਨੂੰ ਅਖਬਾਰਾਂ ਤੇ ਟੈਲੀਵਿਜ਼ਨ ਦੇ ਇਸ਼ਤਿਹਾਰਾਂ ਜ਼ਰੀਏ ਪੁਲਿਸ ਦੇ ਵੱਲੋਂ ਦਰਜ ਮਾਮਲਿਆਂ ਜਾਂ ਅਦਾਲਤਾਂ ਦੇ ਵਿੱਚ ਵਿਚਾਰ ਅਧੀਨ ਕੇਸਾਂ ਬਾਰੇ ਵੋਟਰਾਂ ਨੂੰ ਦੱਸਣਾ ਹੋਊਗਾ। ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਤਹਿਤ ਇਹ ਹਦਾਇਤਾਂ ਜਾਰੀ ਕੀਤੀਆਂ ਨੇ। ਪੰਜਾਬ ਦੇ ਮੁੱਖ ਚੋਣ ਕਮਿਸ਼ਨ ਦੇ ਜਿਹੜੇ ਚੋਣ ਅਧਿਕਾਰੀ ਨੇ ਉਹਨਾਂ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਨਵੀਆਂ ਹਦਾਇਤਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ। ਮੁੱਖ ਚੋਣ ਅਧਿਕਾਰੀ ਨੇ ਕਿਹਾ ਜੀ ਕਿ ਉਮੀਦਵਾਰਾਂ ਦੇ ਵੱਲੋਂ ਅਪਰਾਧਕ ਪਿਛੋਕੜ ਸੰਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਦੇ ਵਰਤੇ ਗਏ ਸਾਧਨਾਂ ਬਾਰੇ ਰਿਟਰਨਿੰਗ ਆਫੀਸਰ ਤੇ ਚੋਣ ਅਧਿਕਾਰੀ ਦੇ ਵੱਲੋਂ ਵੀ ਸਹੀ ਜਿਹੜੀ ਹੈ ਜੀ ਉਹ ਪਾਈ ਜਾਊਗੀ। ਜੇ ਕੋਈ ਉਮੀਦਵਾਰ ਇਸ ਤਰ੍ਹਾਂ ਕਰਨ ਦੇ ਵਿੱਚ ਸਫਲ ਨਹੀਂ ਹੁੰਦਾ ਤਾਂ ਕਮਿਸ਼ਨ ਦੇ ਵੱਲੋਂ ਕਾਰਵਾਈ ਕੀਤੀ ਜਾਊਗੀ। ਜਿਹੜੇ ਮੁੱਖ ਚੋਣ ਕਮਿਸ਼ਨ ਨੇ ਜੀ ਪੰਜਾਬ ਦੇ, ਉਹਨਾਂ ਨੇ ਦੱਸਿਆ ਕਿ ਉਮੀਦਵਾਰ ਦੇ ਵੱਲੋਂ ਅਪਰਾਧਕ ਪਿਛੋਕੜ ਦੇ ਬਾਰੇ ਆਪਣੀ ਜਿਹੜੀ ਸਿਆਸੀ ਪਾਰਟੀ ਹੈ ਉਹਨੂੰ ਜਿਹੜਾ ਜੀ ਉਹਨੂੰ ਭੇਜਿਆ ਜਾਊਗਾ। ਔਰ ਇਹ ਵੀ ਜਿਹੜਾ ਜੀ ਇਹ ਦੱਸਿਆ ਗਿਆ ਕਿ ਇਹਦੇ ਵਾਸਤੇ ਇਹਨੂੰ ਹਲਫਨਾਮਾ ਜਿਹੜਾ ਜੀ ਉਹ ਦੇਣਾ ਪਊਗਾ। ਔਰ ਪਾਰਟੀ ਦੇ ਵੱਲੋਂ ਜਿਹੜੀ ਜਾਣਕਾਰੀ ਆ ਆਪਣੇ ਉਮੀਦਵਾਰ ਦੇ ਵਾਸਤੇ ਵੈਬਸਾਈਟ ਦੇ ਰਾਹੀਂ ਜਨਤਕ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਜੇ ਇਹਨਾਂ ਹੁਕਮਾਂ ਦੀ ਉਲੰਘਣਾ ਹੁੰਦੀ ਹੈ ਤੇ ਪਾਰਟੀ ਦੀ ਮਾਨਤਾ ਜਿਹੜੀ ਆ ਉਹ ਰੱਦ ਹੋ ਸਕਦੀ ਆ। ਚੋਣ ਕਮਿਸ਼ਨ ਨੇ ਆਉਂਦੀਆਂ ਚੋਣਾਂ ਦੇ ਦੌਰਾਨ ਉਮੀਦਵਾਰਾਂ ਉਹਨਾਂ ਦੇ ਪਤੀ ਜਾਂ ਪਤਨੀ ਦੀ ਆਮਦਨ ਦੇ ਸਰੋਤ, ਸਰਕਾਰੀ ਜਾਂ ਗੈਰ ਸਰਕਾਰੀ ਕੰਪਨੀਆਂ ਤੇ ਟਰਸਟ ਦੇ ਵਿੱਚ ਮੈਂਬਰਸ਼ਿਪ, ਇਕਰਾਰਨਾਮਾ ਆਦਿ ਦੇ ਬਾਰੇ ਜਾਣਕਾਰੀ ਦੇਣ ਸੰਬੰਧੀ ਇੱਕ ਜਿਹੜਾ ਜੀ ਹਲਫਨਾਮਾ ਦੇਣਾ ਪਊਗਾ। ਅਖਬਾਰਾਂ ਤੇ ਟੈਲੀਵਿਜ਼ਨ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਦਾ ਖਰਚਾ ਉਮੀਦਵਾਰ ਦੇ ਖਾਤੇ ਦੇ ਵਿੱਚ ਜੋੜਿਆ ਜਾਊਗਾ। ਮੁੱਖ ਚੋਣ ਅਧਿਕਾਰੀ ਜਿਹੜੇ ਆ ਜੀ ਉਹਨਾਂ ਨੇ ਇਹ ਵੀ ਕਿਹਾ ਕਿ ਰਾਜਨੀਤਿਕ ਪਾਰਟੀਆਂ ਤੇ ਉਮੀਦਵਾਰਾਂ ਦੇ ਵੱਲੋਂ ਵੱਖੋ ਵੱਖਰੇ ਤੌਰ ਦੇ ਉੱਤੇ ਵੱਡੇ ਜਿਹੜੇ ਖੇਤਰੀ ਅਖਬਾਰ ਹੋਣਗੇ ਉਹਦੇ ਵਿੱਚ ਵੱਡੇ ਅਖਬਾਰਾਂ ਦੇ ਵਿੱਚ 3-3 ਵਾਰ 12 ਫੌਂਟ ਸਾਈਜ਼ ਦੇ ਵਿੱਚ ਸਹੀ ਜਗ੍ਹਾ ਦੇ ਉੱਤੇ ਜਾਣਕਾਰੀ ਜਿਹੜੀ ਜੀ ਉਹ ਲਿਆਉਣੀ ਜ਼ਰੂਰੀ ਆ। ਔਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਵੀ ਇਸ਼ਤਿਹਾਰ 3-3 ਵਾਰ ਜਿਹੜਾ ਜੀ ਉਹ ਚਲਾਇਆ ਜਾਣਾ। ਇਹਦੇ ਨਾਲ ਇੱਕ ਸ਼ਿਕੰਜਾ ਜਿਹੜਾ ਜੀ ਉਹ ਕੱਸਿਆ ਜਾਊਗਾ।
ਉਮੀਦਵਾਰ ਜਦੋਂ ਚੋਣ ਖਰਚਿਆਂ ਦੇ ਨਾਲ ਜ਼ਿਲ੍ਹਾ ਚੋਣ ਅਫਸਰ ਕੋਲੇ ਅਖਬਾਰਾਂ ਦੀਆਂ ਕਾਪੀਆਂ ਜਿਹੜੀਆਂ ਜਮ੍ਹਾਂ ਕਰਾਊਗਾ ਵੀ ਆਹ ਦੇਖੋ ਮੈਂ ਇਸ ਅਖਬਾਰ ਦੇ ਵਿੱਚ ਇਸ਼ਤਿਹਾਰ ਦੇ ਕੇ ਸਪਸ਼ਟ ਕੀਤਾ ਸੀ, ਨਹੀਂ ਕਰਾਉਂਦਾ ਤੇ ਉਹ ਮੁਸ਼ਕਲਾਂ ਦੇ ਵਿੱਚ ਘਿਰੂਗਾ ਜੀ। ਇਹ ਵੈਸੇ ਬੜਾ ਜ਼ਰੂਰੀ ਸੀਗਾ। ਅਕਸਰ ਇਹ ਜਿਹੜਾ ਜੀ ਉਹ ਲੁਕੋ ਲੈਂਦੇ ਆ ਜਿਹੜੇ ਉਮੀਦਵਾਰ ਨੇ। ਹੁਣ ਇਹ ਲੁਕਾਉਣਾ ਜਿਹੜਾ ਜੀ ਉਹ ਔਖਾ ਹੋ ਜੂ। ਬਿਲਕੁਲ ਜੀ, ਬਹੁਤ ਵਧੀਆ ਕੰਮ ਆ, ਜਿਹੜੀ ਵਧੀਆ ਗੱਲ ਆ ਉਹਨੂੰ ਵਧੀਆ ਕਹਿਣਾ ਹੀ ਚਾਹੀਦਾ। ਤੇ ਅੱਗੇ ਆਪਾਂ ਸੋਨੇ ਨਾਲ ਲੱਦੇ ਹੋਏ ਤਸਕਰ ਦੀ ਜੇ ਗੱਲ ਕਰਦੇ ਆ ਤੇ 3.5 ਕਿਲੋ ਫੀਮ ਦੇ ਨਾਲ ਗ੍ਰਿਫਤਾਰ। ਬਿਲਕੁਲ ਜੀ, ਇਹ ਆਪਣੇ ਆਪ 'ਚ ਅਜੀਬ ਜੀ ਥੋੜੀ ਗੱਲ ਰਹੀ। ਪਟਿਆਲੇ ਦੀ ਪੁਲਿਸ ਨੇ 2 ਲਗਜ਼ਰੀ ਗੱਡੀਆਂ ਜਿਹੜੀਆਂ ਜੀ ਇਹਦੇ ਕੋਲੋਂ, ਇਸ ਤਸਕਰ ਦੇ ਕੋਲੋਂ ਫੜੀਆਂ ਨੇ। ਐਕਚੁਅਲੀ ਇਹ ਬੜਾ ਇੱਕ ਹਰਿਆਣੇ ਦਾ ਅਮੀਰ ਬੰਦਾ ਹੈ ਜੀ ਕਾਫੀ, ਔਰ ਲੱਗਿਆ ਹੋਇਆ ਜੀ ਸਮਗਲਿੰਗ ਦੇ ਵਿੱਚ। ਉਹਦੀ ਇੱਕ ਨਾਲ ਜਿਹੜੀ ਦੀ ਮਹਿਲਾ ਦੋਸਤ ਸੀਗੀ ਪੰਜਾਬ ਦੀ ਰਹਿਣ ਵਾਲੀ। ਇਹਨਾਂ ਨੂੰ ਜਦੋਂ ਫੜਿਆ, ਇੱਕ ਤਾਂ ਜੀ ਇਹਨੇ ਜਿਹੜਾ ਬੰਦਾ ਜੀ ਉਹਨੇ 26 ਤੋਲੇ ਸੋਨਾ ਜਿਹੜਾ ਜੀ ਉਹ ਪਾਇਆ ਹੋਇਆ ਸੀਗਾ, ਔਰ 3.5 ਕਿਲੋ ਫੀਮ ਇਹਦੇ ਕੋਲੋਂ ਜਿਹੜੀ ਜੀ ਉਹ ਫੜੀ ਗਈ ਹੈ। ਇਹ ਨਾ ਜੀ ਐਕਚੁਅਲੀ ਜਿਹੜੀ ਸਮਗਲਿੰਗ ਕਰਨ ਦਾ ਇੱਕ ਤਰੀਕਾ ਹੈ ਜੀ, ਪਿਛਲੇ ਦਿਨਾਂ ਤੋਂ ਇਹ ਪ੍ਰਚਲਿਤ ਹੈ। ਪੁਲਿਸ ਹੱਥ ਨਹੀਂ ਪਾਉਂਦੀ ਕਿਉਂਕਿ ਇੱਕ ਮਹਿੰਗੀ ਗੱਡੀ ਤੇ ਨਾਲ ਕਿਸੇ ਮਾਡਰਨ ਟਾਈਪ ਦੀ ਜਿਹੜੀ ਔਰਤ ਹੈ ਉਹਨੂੰ ਬਿਠਾ ਲਿਆ ਜਾਂਦਾ ਕਿ ਇਹ ਇੱਕ ਰੱਜੇ ਪੁੱਜੇ ਬੰਦੇ ਨੇ। ਇਹ ਦੱਸਣ ਦੀ ਕੋਸ਼ਿਸ਼ ਜਿਹੜੀ ਦੀ ਕੀਤੀ ਜਾਂਦੀ ਮਹਿੰਗੀ ਗੱਡੀ ਦੇ ਵਿੱਚ, ਔਰ ਸੋਨਾ ਵਗੈਰਾ ਜਿਹੜਾ ਜੀ ਉਹ ਪਾਉਣਾ ਉਹ ਵੀ ਇੱਕ ਤਰੀਕਾ ਹੈ ਕਿ ਉਹਦੀ ਗੱਡੀ ਦੀ ਚੈਕਿੰਗ ਨਾ ਜਿਹੜੀ ਜੀ ਉਹ ਹੋਵੇ। ਇਹ ਕੋਈ ਜਾਣਕਾਰੀ ਪੁਲਿਸ ਦੇ ਕੋਲੇ ਜਾਂ ਤਾਂ ਜਿਹੜੀ ਉਹ ਹੋਊਗੀ। ਇਹ ਬੰਦਾ ਜਿਹੜਾ ਫੜਿਆ ਗਿਆ ਇਹ 70 ਏਕੜ ਜ਼ਮੀਨ ਦਾ ਮਾਲਕ ਹੈ, ਔਰ ਜਾਲੀ ਨੰਬਰ ਪਲੇਟ ਵਾਲੀਆਂ 2 ਲਗਜ਼ਰੀ ਕਾਰਾਂ ਇਹਦੇ ਕੋਲੋਂ ਜਿਹੜੀਆਂ ਜੀ ਉਹ ਬਰਾਮਦ ਹੋਈਆਂ ਨੇ। ਇਹਨੂੰ ਪਹਿਲਾਂ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਸਜ਼ਾ ਹੋਈ ਸੀ, ਪਰ ਜੇਲ੍ਹ ਤੋਂ ਇਹ ਛੁੱਟੀ ਤੇ ਆ ਕੇ ਫਰਾਰ ਹੋ ਗਿਆ। ਫਰਾਰ ਕਾਹਦਾ ਹੋ ਗਿਆ ਜੀ, ਫਿਰਦਾ ਉਹੀ ਸੀਗਾ। ਇਹਦੀ ਜਿਹੜੀ ਸਾਥਣ ਫੜੀ ਗਈ ਆ ਉਹਦੇ ਖਿਲਾਫ 20 ਕੇਸ ਦਰਜ ਨੇ, ਔਰ ਇਹਦੇ ਵਿੱਚੋਂ ਇੱਕ ਨਸ਼ਾ ਤਸਕਰੀ ਦਾ, ਜਦੋਂ ਕਿ 19 ਕੇਸ ਚੋਰੀ ਤੇ ਲੁੱਟ ਖੋਹ ਦੇ ਆ। ਇਹ ਜਿਹੜਾ ਜੀ ਇਹ ਦੱਸਿਆ ਗਿਆ ਜਿਹੜਾ ਜਸਵਿੰਦਰ ਸਿੰਘ ਹੈ ਉਰਫ ਸਰਪੰਚ, ਇਹ ਪਿੰਡ ਪਲਸਰ ਡਿਸਟ੍ਰਿਕਟ ਫਤਿਆਬਾਦ ਹਰਿਆਣਾ ਦਾ ਹੈ। ਤੇ ਅਮਰਜੀਤ ਕੌਰ ਜਿਹੜੀ ਫੜੀ ਗਈ ਹੈ ਇਹ ਪਿੰਡ ਮਰਾਦਪੁਰਾ ਥਾਣਾ ਸਮਾਣਾ ਦੀ ਜਿਹੜੀ ਜੀ ਉਹ ਰਹਿਣ ਵਾਲੀ ਹੈ। ਇਹ ਗੂਲਾ ਚੀਕਾ ਜਿਹੜਾ ਰੋਡ ਹੈ ਜੀ ਉਸ ਸਾਈਡ ਤੋਂ ਪੰਜਾਬ ਦੇ ਅੰਦਰ ਦਾਖਲ ਹੋਣ ਦੇ ਮੌਕੇ ਜਿਹੜਾ ਜੀ ਪਟਿਆਲਾ ਡਿਸਟ੍ਰਿਕਟ ਦਾ ਪਿੰਡ ਪੈਂਦਾ ਜੀ ਬਲਬੇੜਾ, ਉਹਦੇ ਕੋਲੋਂ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਕੋਈ ਜਾਣਕਾਰੀ ਪੁਲਿਸ ਦੇ ਕੋਲੇ ਸੀਗੀ ਕਿ ਪਜੈਰੋ ਗੱਡੀ ਆ ਰਹੀ ਹੈ, ਉਹਦੇ ਵਿੱਚ ਅਫੀਮ ਜਿਹੜੀ ਹੈ ਜੀ ਉਹ ਰੱਖੀ ਹੋਈ ਹੈ। ਔਰ ਜਿਹੜੀ ਜਦੋਂ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ ਜਿਹੜੀ ਔਰਤ ਸੀ ਉਹਦੀ ਕੋਠੀ ਦੇ ਵਿੱਚ ਖੜੀ ਆਡੀ ਗੱਡੀ ਜਿਹੜੀ ਇਹਨੇ ਉਹਨੂੰ ਲੈ ਕੇ ਜਿਹੜੀ ਉੱਤੀ ਹੋਈ ਸੀਗੀ ਉਹ ਵੀ ਫੜੀ ਗਈ। ਔਰ ਇਹ ਦੱਸਿਆ ਇਹ ਗਿਆ ਜੀ ਕਿ ਜਿਹੜਾ ਜਸਵਿੰਦਰ ਸਿੰਘ ਕੋਲੋਂ 2006 ਦੇ ਵਿੱਚ ਹਰਿਆਣਾ ਪੁਲਿਸ ਦੇ ਵੱਲੋਂ ਫੜੀ 65 ਬੋਰੀਆਂ ਭੁੱਕੀ ਫੜੀ ਗਈ ਸੀ, ਉਹਦੇ ਵਿੱਚ ਉਹਨੂੰ ਸਜ਼ਾ ਹੋਈ ਸੀ। 14 ਦੇ ਵਿੱਚ ਉਹ ਪੈਰੋਲ ਦੇ ਉੱਤੇ ਆਉਣ ਤੋਂ ਬਾਅਦ ਜਿਹੜਾ ਜੀ ਉਹ ਫਰਾਰ ਹੋ ਗਿਆ ਤੇ ਫਿਰ ਇਹੀ ਜਿਹੜਾ ਸੀ ਸਮਗਲਿੰਗ ਦਾ ਕੰਮ ਕਰਨਾ ਉਹਨੇ ਸ਼ੁਰੂ ਕਰਤਾ। ਇਹ ਵੀ ਪਤਾ ਲੱਗਾ ਕਿ ਜਦੋਂ ਪੁਲਿਸ ਨੇ ਇਹਨੂੰ ਫੜਿਆ ਤੇ ਉਹਨੂੰ ਇਹ ਕਹਿੰਦਾ ਵੀ ਗੱਡੀ ਵੀ ਲੈ ਲਓ, 26 ਤੋਲੇ ਜਿਹੜਾ ਸੋਨਾ ਪਾਇਆ ਹੋਇਆ ਉਹ ਵੀ ਲੈ ਲਓ, ਪਰ ਮੈਨੂੰ ਜਿਹੜਾ ਜੀ ਉਹ ਛੱਡ ਦਿਓ। ਪਰ ਗੱਲ ਜਿਹੜੀ ਜੀ ਉਹ ਬਣੀ ਨਹੀਂ, ਜਿਹਦੇ ਕਰਕੇ ਐਡਾ ਵੱਡਾ ਤਸਕਰ ਜਿਹੜਾ ਸੀਗਾ ਜੀ ਸੋਨੇ ਦੇ ਨਾਲ ਲੱਦਿਆ ਹੋਇਆ। ਹਰ ਜਿਹੜੀ ਉਹਦੀ ਉਂਗਲ ਆ ਜੀ ਉਹਦੇ ਵਿੱਚ 2 ਮੁੰਦੀਆਂ ਉਹਨੇ ਜਿਹੜੀਆਂ ਪਾਈਆਂ ਹੋਈਆਂ ਸੀ, ਕੜੇ, ਮੋਟੀ ਚੇਨ, ਇੰਨਾ ਜਿਹੜਾ ਜੀ ਉਹ ਲੱਦਿਆ ਹੋਇਆ ਸੀ। ਉਹ ਸੋਨੇ ਦਾ ਬੰਦਾ ਹੀ ਜਿਹੜਾ ਜੀ ਉਹ ਪ੍ਰਤੀਤ ਹੋ ਰਿਹਾ ਸੀ। 26 ਤੋਲੇ ਸੋਨਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਉਹ ਬੰਦਾ ਜਿਹੜਾ ਉਹ ਪਾਈ ਫਿਰਦਾ ਸੀਗਾ, ਉਹ ਸਿਰਫ ਪ੍ਰਭਾਵਿਤ ਕਰਨ ਦੇ ਵਾਸਤੇ ਹੀ ਸੀਗਾ ਕਿ ਕੋਈ ਉਹਦੇ ਤੇ ਸ਼ੱਕ ਨਾ ਕਰੇ। ਬਿਲਕੁਲ ਜੀ, ਬਿਜ਼ਨਸ ਦੇਖੋ ਤੁਸੀਂ ਉਸ ਦਾ ਕਿਸ ਤਰ੍ਹਾਂ ਦਾ ਸੀਗਾ ਕਿ ਕਿੰਨੇ ਦੇਰ ਤੋਂ ਲੱਗਾ ਸੀਗਾ। ਤੇ ਅਖੀਰ ਦੇ ਵਿੱਚ ਗੱਲ ਕਰਦੇ ਆ, ਇੱਕ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਚੱਲ ਰਹੀ ਆ, ਇੱਕ ਮੰਤਰੀ ਦੀ ਜਿਹੜੀ ਬੋਲਬਾਣੀ ਆ ਤੇ ਉਸ ਨੇ ਧੜੇਬੰਦੀ ਪੈਦਾ ਕੀਤੀ। ਬਿਲਕੁਲ, ਐਕਚੁਅਲੀ ਇਹ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜੀ, ਕੈਬਨਿਟ ਮੰਤਰੀ ਨੇ, ਉਹਨੇ ਜਿਸ ਕਿਸਮ ਦੇ ਨਾਲ ਜਿਹੜੀ ਦੀ ਇਹ DEO ਦੀ ਜਿਹੜੀ ਦੀ ਉਹ ਝਾੜ ਝੰਬ ਕੀਤੀ ਆ, ਉਹ ਬੜੀ ਚਰਚਿਤ ਜਿਹੜੀ ਜੀ ਉਹ ਹੋਈ ਆ। ਐਕਚੁਅਲੀ ਸੁਖਦੇਵ ਥਾਪਰ ਸਰਕਾਰੀ ਸਕੂਲ ਹੈ ਜੀ ਇੱਥੇ ਲੁਧਿਆਣੇ ਦੇ ਵਿੱਚ, ਉੱਥੇ ਕੋਈ ਇਨਾਮ ਵੰਡ ਸਮਾਗਮ ਸੀਗਾ ਜਿੱਥੇ ਦੇਰ ਦੇ ਨਾਲ ਪੁੱਜਣ ਦੇ ਉੱਤੇ ਮੰਤਰੀ ਨੇ ਸਿੱਖਿਆ ਆਫਿਸਰ ਨੂੰ ਸ਼ਰੇਆਮ ਜਿਹੜੀਆਂ ਜੀ ਉਹ ਬੁਰਾ ਭਲਾ ਬੋਲਿਆ। ਹਾਲਾਂਕਿ ਮੰਤਰੀ ਹਮੇਸ਼ਾ ਲੇਟ ਆਉਂਦੇ ਆ, ਪਰ ਜੇ ਉੱਥੇ ਆਫਿਸਰ ਲੇਟ ਆਇਆ, ਦੇਖੋ ਉਹ ਆਫਿਸਰ ਦਾ ਵੀ ਜਿਹੜਾ ਜੀ ਉਹ ਕਸੂਰ ਹੈ। ਪੰਕਚੁਅਲ ਜਿਹੜਾ ਜੀ ਉਹ ਹੋਣਾ ਜ਼ਰੂਰੀ ਹੈ। ਪਰ ਭਾਰਤ ਭੂਸ਼ਣ ਆਸ਼ੂ ਹੋਰੀ ਜਿਹੜੇ ਉਹਨਾਂ ਨੂੰ ਪਬਲਿਕਲੀ ਜਿਹੜਾ ਜੀ ਕਿਸੇ ਆਫਿਸਰ ਦੇ ਨਾਲ ਇਉਂ ਪੇਸ਼ ਨਹੀਂ ਸੀ ਆਉਣਾ ਚਾਹੀਦਾ ਜੀ।
ਜਦੋਂ ਕਿ ਕੈਮਰੇ ਜਿਹੜੇ ਦੀ ਉਹ ਚੱਲ ਰਹੇ ਆ, ਇਉਂ ਕਿਸੇ ਪੜ੍ਹੇ ਲਿਖੇ ਦੀ ਜਿਹੜੀ ਦੀ ਉਹ ਇਨਸਲਟ ਕਰਨੀ, ਉਹਨੂੰ ਅੰਦਰ ਸੱਦ ਕੇ ਜਾਂ ਉਹਦੇ ਤੇ ਵਿਭਾਗੀ ਕਾਰਵਾਈ ਹੋ ਸਕਦੀ, ਕਾਰਵਾਈ ਜਿਹੜੀ ਉਹ ਕੀਤੀ ਜਾ ਸਕਦੀ ਸੀਗੀ। ਇਹ ਫੈਸਲਾ ਆਨ ਦੀ ਸਪੌਟ ਜਿਹੜਾ ਦੀ ਉਹ ਦੇਣ ਦੇ ਚੱਕਰ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਜਿਹੜੇ ਆ ਜੀ ਉਹ ਚਰਚਿਤ ਹੋ ਗਏ। ਕਾਂਗਰਸੀ ਆਗੂਆਂ ਨੇ ਮੰਤਰੀ ਆਸ਼ੂ ਦੇ ਹੱਕ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਪੇਜ ਬਣਾ ਲਿਆ ਜੀ। ਆਈ ਸਪੋਰਟ ਆਸ਼ੂ ਜੀ ਦੇ ਨਾਂ ਦੇ ਹੇਠ ਲਗਾਤਾਰ ਜਿਹੜੀਆਂ ਦੀ ਉਹਨਾਂ ਦੇ ਵੱਲੋਂ ਪੋਸਟਾਂ ਜਿਹੜੀਆਂ ਉਹ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਤੇ ਕਾਂਗਰਸੀ ਆਗੂ ਜਿਹੜੇ ਆ ਜੀ ਇਹਨੂੰ ਅਨੁਸ਼ਾਸਨ ਦਾ ਮੁੱਦਾ ਜਿਹੜਾ ਜੀ ਉਹ ਬਣਾ ਰਹੇ ਆ। ਪਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਭਾਰਤ ਭੂਸ਼ਣ ਆਸ਼ੂ ਹੋਰਾਂ ਦੀ ਜਿਹੜੀ ਵੀਡੀਓ ਆ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਅੱਗੇ ਤੋਂ ਅੱਗੇ ਜਿਹੜਾ ਜੀ ਉਹ ਭੇਜ ਰਹੇ ਆ ਔਰ ਦੋਨੋਂ ਧਿਰਾਂ ਜਿਹੜੀਆਂ ਦੀ ਉਹ ਪੂਰਾ ਜ਼ੋਰ ਜਿਹੜਾ ਲਾ ਰਹੀਆਂ ਨੇ। ਜਿਹੜੇ ਇੱਥੇ ਇਹ ਸਾਰਾ ਵਾਪਰਿਆ ਜਿਸ ਸਕੂਲ ਦੇ ਵਿੱਚ, ਉੱਥੋਂ ਦੀ ਜਿਹੜੀ ਪ੍ਰਿੰਸੀਪਲ ਆ ਉਹ ਲੁਧਿਆਣਾ ਦੇ ਗਿੱਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਹੋਰਾਂ ਦੀ ਪਤਨੀ ਹੈ। ਔਰ ਕਾਂਗਰਸੀ ਆਗੂ ਜਿਹੜੇ ਆ ਜੀ ਅੰਦਰ ਖਾਤੇ ਇਹ ਕਹਿ ਰਿਹਾ ਕਿ ਵਿਧਾਇਕ ਦੀ ਪਤਨੀ ਨੇ ਮੰਤਰੀ ਦੇ ਸਾਹਮਣੇ CEO ਦੇ ਆਉਣ ਤੋਂ ਬਾਅਦ ਸਮਾਗਮ ਜਿਹੜਾ ਜੀ ਉਹ ਦੁਬਾਰਾ ਸ਼ੁਰੂ ਕਰਵਾਤਾ, ਜਿਹਦੇ ਕਰਕੇ ਮੰਤਰੀ ਸਾਹਿਬ ਨੂੰ ਜਿਹੜਾ ਸੀਗਾ ਜੀ ਉਹ ਗੁੱਸਾ ਆ ਗਿਆ। ਔਰ ਜਿੰਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਉਹਦੇ ਉੱਤੇ ਇਹ ਜਿਹੜੀ ਇੰਟਰਸਟਿੰਗ ਬਣੀ ਹੋਈ ਹੈ ਜੀ। ਇੱਕ ਪਾਸੇ ਤਾਂ ਵਿਰੋਧੀ ਜਿਹੜੇ ਆ ਜੀ ਉਹ ਭਾਰਤ ਭੂਸ਼ਣ ਆਸ਼ੂ ਦੀ ਵੀਡੀਓ ਜਿਹੜੀ ਆ ਉਹਨੂੰ ਫਾਰਵਰਡ ਹੀ ਨਹੀਂ ਕਰ ਰਹੇ, ਬਲਕਿ ਕਿਉਂਕਿ ਅੱਜ ਕੱਲ੍ਹ ਇਹ ਵੀ ਇੱਕ ਟਰੈਂਡ ਹੈ ਕਿ ਹਰੇਕ ਨੇ ਆਪਣੇ ਵਿੰਗ ਜਿਹੜੇ ਵੀ ਉਹ ਬਣਾਏ ਹੋਏ ਆ IT ਵਿੰਗ, ਚਾਹੇ ਕੋਈ ਵੀ ਜਿਹੜੀ ਸਿਆਸੀ ਪਾਰਟੀ ਆ ਉਹ ਫਿਰ ਮੈਂ ਵੀ ਟਰੋਲ ਕਰਦੇ ਆ ਉਹਦੇ ਥੱਲੇ। ਤਾਂ ਉੱਥੇ ਤੁਹਾਨੂੰ ਪਤਾ ਜਿਹੜਾ ਜੀ ਉਹ ਲੱਗ ਜਾਂਦਾ। ਮੰਨ ਲਓ ਕਿਸੇ ਇੱਕ ਚੈਨਲ ਦੇ ਉੱਤੇ ਕੋਈ ਜਿਹੜੇ ਅੱਜ ਕੱਲ੍ਹ ਕਿਉਂਕਿ ਇਹ ਵੈਬ ਚੈਨਲ ਸ਼ੁਰੂ ਹੋ ਗਏ, ਸਾਰੀਆਂ ਅਖਬਾਰਾਂ ਨੇ ਵੀ ਸ਼ੁਰੂ ਕਰ ਲਏ, ਉਹਦੇ ਜਦੋਂ ਕਿਸੇ ਦੀ ਇੰਟਰਵਿਊ ਚੱਲਦੀ ਆ ਤੇ ਉਹਦੇ ਥੱਲੇ ਕਮੈਂਟਸ ਤੋਂ ਪਤਾ ਲੱਗ ਜਾਂਦਾ ਕਿ ਇਸ ਵੇਲੇ ਟਰੋਲਿੰਗ ਵਾਲੀ ਜਿਹੜੀ ਕੰਪਨੀ ਆ ਉਹ ਕਿਹਦੀ ਆ ਤੇ ਕਿਵੇਂ ਇਹ ਜਿਹੜਾ ਦੀ ਉਹ ਟਰੋਲ ਕਰ ਰਹੀ ਆ, ਕਿਉਂਕਿ ਉਹ ਫਿਰ ਬੇਤਰੇ ਦੀ ਦੂਹ ਜਿਹੜਾ ਦੀ ਉਹ ਟਰੋਲਿੰਗ ਕਰਦੇ ਆ ਤੇ ਉਸ ਟਾਈਪ ਦੀ ਜਿਹੜੀ ਇਹ ਟਰੋਲਿੰਗ ਆ। ਇੱਕ ਜਦੋਂ ਕਾਂਗਰਸੀਆਂ ਦੇ ਟਰੋਲ ਕਰਨ ਵਾਲੇ ਆਉਂਦੇ ਤਾਂ ਪਤਾ ਲੱਗ ਜਾਂਦਾ, ਜਦੋਂ ਅਕਾਲੀ ਦਲ ਦੇ ਆਉਂਦੇ ਜੀ ਫਿਰ ਇਹ ਵੀ ਪਤਾ ਲੱਗ ਜਾਂਦਾ ਕਿ ਹੁਣ ਉਹਨਾਂ ਦੀ ਵਾਰੀ ਆ ਤੇ ਉਹ ਟਰੋਲ ਜਿਹੜਾ ਜੀ ਉਹ ਕਰ ਰਿਹਾ। ਔਰ ਸੋਸ਼ਲ ਮੀਡੀਆ ਦੇ ਰਾਹੀਂ ਬੇਵਕੂਫ ਤੁਸੀਂ ਕਹਿ ਲਓ ਲੋਕਾਂ ਨੂੰ ਜਿਹੜਾ ਜੀ ਉਹ ਬਣਾਉਣ ਦੀ ਇਹ ਮੁਹਿੰਮ ਚੱਲ ਰਹੀ ਹੈ। ਬਿਲਕੁਲ ਜੀ ਬਿਲਕੁਲ, ਲੋਕ ਪਤਾ ਨਹੀਂ ਕਦੋਂ ਸਮਝਣਗੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਮਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।